ਸਿੱਧੀ ਵਾਰਨਿੰਗ ਤੋਂ ਹੀ ਉਹਨਾਂ ਨੇ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਵਾਰਨ ਕਰਦੇ ਹਾਂ ਇੰਡੀਅਨ ਗਵਰਨਮੈਂਟ ਨੂੰ ਕਿ ਵੀ ਇਹ ਮਤ ਅਮਰੀਕਾ ਦੀ ਧਰਤੀ 'ਤੇ ਕਿਸੇ ਸਿੱਖ ਨੂੰ ਜਾਂ ਕੋਈ ਵੀ ਜਿਹੜਾ ਆਪਣੀ ਧਾਰਮਿਕ ਔਰ ਦੂਸਰੀ ਗੱਲ ਕਰਦਾ ਉਸ ਦੇ ਉੱਤੇ ਹਮਲਾ ਇਹ ਬਿਲਕੁਲ ਨਹੀਂ ਸਹਾਰਿਆ ਜਾਏਗਾ। ਵੀ ਵਿਲ ਰਨ ਇਟ ਇਨਟੂ ਗਰਾਊਂਡ। ਹਾਂ, ਰਨ ਇਨਟੂ ਗਰਾਊਂਡ ਕਿ ਫੜ ਕੇ ਅਸੀਂ ਤੁਹਾਡਾ ਨੱਕ ਰਗੜ ਕੇ ਜਿਹੜਾ ਨੱਕ ਨਾਲੋਂ ਲਾ ਦੇਵਾਂਗੇ ਤੁਹਾਡਾ ਜੇ ਕੋਈ ਇਸ ਕਿਸਮ ਦੀ ਹਰਕਤ ਕੀਤੀ। ਇਹ ਸਿੱਧੇ ਸਿੱਧੇ ਜਿਹੜਾ ਇੰਡੀਅਨ ਸਰਕਾਰ ਨੂੰ ਵੰਗਾਰਿਆ ਕਿ ਖਬਰਦਾਰ ਅਮਰੀਕਾ ਦੀ ਧਰਤੀ 'ਤੇ ਕੋਈ ਇਸ ਕਿਸਮ ਦੀ ਹਰਕਤ ਜੋ ਤੁਸੀਂ ਕੈਨੇਡਾ, UK ਜਾਂ ਪਾਕਿਸਤਾਨ 'ਚ ਕੀਤੀ ਹੈ, ਜੇ ਤੁਸੀਂ ਕਰਨ ਦੀ ਜੁਰਤ ਕੀਤੀ। ਇਸ ਧਮਕੀ ਨੂੰ ਜੋ ਕਿ ਉਹਨਾਂ ਦੇ ਨਾਨ ਸਟੇਟ ਐਕਟਰ ਯੂਟਿਊਬਰਸ ਰਾਹੀਂ ਦਿੱਤੀ ਗਈ, ਇੱਥੋਂ ਦੀਆਂ ਏਜੰਸੀਆਂ ਨੇ ਸੀਰੀਅਸਲੀ ਲਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਲੀਡਰ ਐਕਸ-ਕਾਂਗਰਸਮੈਨ ਟ੍ਰੇਟ ਫਰੈਂਕਸ ਨੇ ਭਾਰਤ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕਾ ਦੀ ਧਰਤੀ ਤੇ ਕਿਸੇ ਸਿੱਖ ਦੇ ਖਿਲਾਫ ਹਿੰਸਾ ਕੀਤੀ ਗਈ ਤਾਂ ਭਾਰਤ ਨੂੰ ਲੈਣੇ ਦੇ ਦੇਣੇ ਪੈਣੇ ਹੋਣਗੇ। ਸੋ ਅਸੀਂ ਟ੍ਰੇਟ ਫਰੈਂਕਸ ਵੱਲੋਂ ਲਈ ਇਸ ਜਿਹੜੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਪਿਛਲੇ ਸਾਰੇ ਪੀਰੀਅਡ 'ਚ ਹੀ ਆਲਮੋਸਟ 2 ਮਹੀਨੇ ਤੋਂ ਜਿਹੜਾ ਰੌਕ ਸਟੇਟ ਇੰਡੀਆ ਨੇ ਮੋਸਾਦ ਔਰ KGB ਦੇ ਟੈਕਟਿਕਸ ਨੂੰ ਅੱਗੇ ਤੋਰਦੇ ਆ ਜਿਹੜੀ ਵਾਇਲੈਂਟ ਸਪਰੀ ਸ਼ੁਰੂ ਕੀਤੀ ਹੈ, ਕਿਲਿੰਗ ਸਪਰੀ, ਜਿਸ ਦੇ ਵਿੱਚ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, UK ਦੇ ਵਿੱਚ ਸਲੋ ਪੋਇਜ਼ਨ ਜਾਂ ਕੋਈ ਹੋਰ ਕੈਮੀਕਲ ਦਾ ਇਸਤੇਮਾਲ ਕਰਕੇ ਅਵਤਾਰ ਸਿੰਘ ਖੰਡੇ ਦੀ ਸ਼ਹਾਦਤ, ਔਰ 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਅਹਾਤੇ ਦੇ ਵਿੱਚ 2 ਸ਼ਾਰਪ ਸ਼ੂਟਰ ਹਾਇਰਡ ਅਸੈਸਨਸ ਰਾਹੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਉਸ ਨੂੰ ਜਿਵੇਂ ਇੰਡੀਆ ਨੇ ਸੈਲੀਬ੍ਰੇਟ ਕੀਤਾ ਆਪਣੇ ਨਾਨ ਸਟੇਟ ਐਕਟਰਸ ਰਾਹੀਂ, ਜੋ ਉਹਨਾਂ ਦੇ ਯੂਟਿਊਬਰਸ ਔਰ ਜਿਵੇਂ ਉਹਨਾਂ ਦੇ ਸੋ ਕਾਲਡ ਐਕਸਪਰਟ ਮੇਜਰ ਗੌਰਵ ਆਰੀਆ ਵਰਗੇ ਔਰ ਦੂਸਰੇ ਲੋਕ ਜਿਨ੍ਹਾਂ ਨੇ ਰਾਦਰ ਇਹ ਕਿਹਾ ਕਿ ਵੀ ਇਹਨਾਂ ਨੂੰ ਅੱਗੇ ਤੋਰੋ ਆਪਣੀ ਇਸ ਸਾਰੇ ਪਾਰਟ ਨੂੰ, ਔਰ ਬਾਹਰਲੇ ਜਿਹੜੇ ਲੋਕ ਨੇ ਇਸ ਕਿਸਮ ਦੇ ਬਲੈਕ ਟ੍ਰੇਡ ਦੇ ਵਿੱਚ ਜਿਸ ਨੂੰ ਡਾਰਕ ਵੈਬ ਕਿਹਾ ਜਾਂਦਾ ਹੈ, ਉਹਨਾਂ ਨੂੰ ਤੁਸੀਂ ਇਸਤੇਮਾਲ ਕਰਕੇ ਇਹਨਾਂ ਦਾ ਖਾਤਮਾ ਕਰੋ ਬਾਹਰੋਂ ਔਰ ਇਸ ਨੂੰ ਮੁਕਾਓ ਇਸ ਮੂਵਮੈਂਟ। ਅੱਛਾ, ਹੁਣ ਇਸ ਸਾਰੇ ਦੇ ਨਾਲ ਨਾਲ ਇੱਕ ਪਾਸੇ ਤਾਂ ਇਸ ਕਿਸਮ ਦਾ ਟ੍ਰੈਂਡ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਇੱਕ ਕਲਾਸ ਜਿਹੜੀ ਉਹਨਾਂ ਦੇ ਪੇਡ ਜਾਂ ਪ੍ਰੋ ਇੰਡੀਆ ਜਾਂ ਪ੍ਰੋ ਹਿੰਦੂਤਵਵਾਦ ਜਰਨਲਿਸਟਾਂ ਦੀ, ਜਿਨ੍ਹਾਂ ਨੇ ਇਹ ਦਬਾਅ ਬਣਾਉਣਾ ਸ਼ੁਰੂ ਕੀਤਾ ਕਿ ਜਿਨ੍ਹਾਂ 'ਚ ਵਰਖਾ ਦਾਦ ਦਾ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜੀ ਇਹ ਕੈਨੇਡਾ ਤੋਂ ਜਾਂ ਦੂਜੇ ਉਹਨਾਂ ਨਾਲ ਡਾਊਨਗ੍ਰੇਡ ਕਰ ਦਿਓ ਡਿਪਲੋਮੈਟਿਕ ਰਿਲੇਸ਼ਨਸ ਨੂੰ, ਕਿਉਂਕਿ ਇਹ ਜਿਹੜਾ ਹੈ ਇਹ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਨੇ। ਥਰਡਲੀ, ਇੰਡੀਆ ਨੇ ਐਜ਼ ਏ ਵਿਕਟਮਹੁੱਡ ਕਾਰਡ ਪਲੇ ਕਰਦੇ ਆ ਝੂਠੀਆਂ ਖਬਰਾਂ ਦੀ ਪਲੈਂਟਿੰਗ ਕਿ ਜੀ ਸੈਨ ਫਰਾਂਸਿਸਕੋ ਐਮਬੈਸੀ ਸਾੜਤੀ, ਸਿਡਨੀ 'ਚ ਜਿਹੜਾ ਉਹ ਅਟੈਕ ਕਰਤਾ ਖਾਲਿਸਤਾਨੀਆਂ ਨੇ ਇੱਕ ਸਟੂਡੈਂਟ ਦੇ ਉੱਤੇ, ਔਰ ਇਵੇਂ ਦਾ ਹੀ ਬਾਕੀਆਂ ਦੇ ਹਵਾਲੇ ਨਾਲ ਵੀ। ਅੱਛਾ, ਹੁਣ ਇਸ ਸਾਰੇ ਪਾਰਟ 'ਤੇ ਚੱਲਦੇ ਆ ਜਦੋਂ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਸੀ ਰਹਿ ਗਿਆ ਵੀ ਇੰਡੀਅਨ ਸਟੇਟ ਡਾਇਰੈਕਟਲੀ ਉਹਨਾਂ ਨੇ ਕਿਵੇਂ ਇਹ ਜਿਹੜੇ ਤਿੰਨੋਂ ਹੀ ਕੇਸਾਂ ਦਾ ਅਸੀਂ ਜ਼ਿਕਰ ਕੀਤਾ, ਇਹਨਾਂ ਨੂੰ ਪਹਿਲਾਂ ਉਹਨਾਂ ਨੇ ਕਿਵੇਂ ਇੰਟਰਨੈਸ਼ਨਲ ਲੈਵਲ ਦੀ ਦਹਿਸ਼ਤਗਰਦੀ ਨਾਲ ਜੋੜਿਆ, ਪਰਮਜੀਤ ਸਿੰਘ ਪੰਜਵੜ ਦੀ ਐਕਸਟ੍ਰੈਡੀਸ਼ਨ ਮੰਗੀ ਇੰਡੀਆ ਤੋਂ, ਹਾਲਾਂਕਿ ਇਹਦੇ ਬਾਵਜੂਦ ਕਿ ਉਹਨਾਂ ਦੀ ਮਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਕਈ ਮਹੀਨੇ ਹਿਰਾਸਤ 'ਚ ਰੱਖ ਕੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਭਰਾ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੇ ਭਰਾਵਾਂ ਨੂੰ ਬਾਕੀਆਂ ਨੂੰ ਟਾਰਚਰ ਕਰ ਕਰਕੇ ਜਿਹੜਾ ਹੈ ਉਹ ਬਿਲਕੁਲ ਅਪਾਹਜ ਬਣਾ ਦਿੱਤਾ ਗਿਆ, ਔਰ ਫਾਈਨਲੀ ਈਵਨ ਜਦੋਂ ਕਿ ਉਹ ਬਿਲਕੁਲ ਆਪਣੀ ਨਾਰਮਲ ਲਾਈਫ ਜੀ ਰਹੇ ਸੀ ਉਹਨਾਂ ਨੂੰ ਲਾਹੌਰ ਦੇ ਵਿੱਚ ਉਹਨਾਂ ਦਾ ਮਰਡਰ ਕੀਤਾ ਗਿਆ। ਫਿਰ ਅਸੀਂ ਅਵਤਾਰ ਸਿੰਘ ਖੰਡੇ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਉਹ 2010-11 ਦੇ ਵਿੱਚ ਪੜ੍ਹਨ ਦੇ ਲਈ ਆਉਂਦਾ ਹੈ, ਔਰ 2-3 ਸਾਲ ਬਾਅਦ ਹੀ 2015 ਜਦੋਂ ਮੋਦੀ ਪਹਿਲੀ ਵਾਰ UK ਦੇ ਦੌਰੇ ਦੇ ਉੱਤੇ ਆਉਂਦਾ ਹੈ ਤੇ ਜਿਹੜਾ ਅਜੀਤ ਡੋਵਲ ਉਹਦੇ ਨਾਲ ਆਉਂਦਾ, ਜਿਹੜਾ ਡੋਜ਼ੀਅਰ ਉਹ ਉਦੋਂ ਦੇ ਪ੍ਰਾਈਮ ਮਿਨਿਸਟਰ ਨੂੰ ਦਿੱਤਾ ਜਾਂਦਾ, ਉਹਦੇ 'ਚ ਅਵਤਾਰ ਸਿੰਘ ਖੰਡੇ ਦਾ ਨਾਂ ਹੈ ਵੀ ਸਾਡੇ ਹਵਾਲੇ ਕੀਤਾ ਜਾਏ। ਅਵਤਾਰ ਸਿੰਘ ਖੰਡਾ ਉਹ ਹੈ ਜਿਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਖੁਖਰਾਣਾ ਨੂੰ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕੀਤਾ ਗਿਆ। ਹੁਣ ਉਹੀ ਅਵਤਾਰ ਸਿੰਘ ਖੁਖਰਾਣਾ ਨੂੰ ਜਦੋਂ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਜੋ ਨੌਟੰਕੀ ਉੱਥੇ ਉਹਨਾਂ ਨੇ ਕੀਤੀ 19 ਮਾਰਚ ਨੂੰ
ਉਹਨਾਂ ਨੇ ਪ੍ਰੋਟੈਸਟ ਕੀਤਾ ਜਿਹੜਾ ਉਹਦਾ ਆਗੂ ਬਣਾ ਕੇ ਹਮਲਾ ਕਰਤਾ। ਹਾਲਾਂਕਿ ਉਸ ਪ੍ਰੋਟੈਸਟ ਜਿਵੇਂ ਮੈਂ ਬਾਅਦ 'ਚ ਖਬਰਾਂ ਦੇਖੀਆਂ ਮੌਜੂਦ ਵੀ ਨਹੀਂ ਸੀ, ਲੇਕਿਨ ਇੱਕ ਜਸਟੀਫਿਕੇਸ਼ਨ ਕ੍ਰੀਏਟ ਕੀਤੀ ਗਈ ਔਰ ਮਰਡਰ ਕਰਤਾ ਗਿਆ। ਹਰਦੀਪ ਸਿੰਘ ਨਿੱਜਰ ਦਹਿਸ਼ਤਗਰਦ, ਸਿੱਖਸ ਫਾਰ ਜਸਟਿਸ, 10 ਲੱਖ ਦਾ ਇਨਾਮ, ਇੰਟਰਪੋਲ ਫਲਾਣਾ, ਫਾਈਨਲੀ ਐਲੀਮੀਨੇਟ ਕਰ ਦਿੱਤਾ ਗਿਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਔਰ ਇਹ ਜਿਹੜੇ ਉਹਨਾਂ ਦੇ ਨਾਨ ਸਟੇਟ ਐਕਟਰ ਯੂਟਿਊਬਰ ਬਿਠਾਏ ਹੋਏ ਨੇ ਉਹਨਾਂ ਨੇ ਅੱਗੋਂ ਲਿਸਟ ਦੇ ਦਿੱਤੀ ਕਿ ਅਗਲੇ ਹੁਣ 11 ਬੰਦੇ ਇਹ ਨੇ ਔਰ ਨੈਕਸਟ ਵਾਰੀ ਅਮਰੀਕਾ ਦੀ ਹੈ ਔਰ ਅਮਰੀਕਾ ਦੇ ਹਵਾਲੇ ਨਾਲ ਉਹਨਾਂ ਨੇ ਹੋਰਨਾਂ ਨੂੰ ਵੀ ਕੁਛ ਨੂੰ ਡਾਇਰੈਕਟ ਵੀ ਧਮਕੀਆਂ ਆਈਆਂ ਔਰ ਜ਼ਾਹਰ ਹੈ ਕਿ ਅਮਰੀਕਾ ਦੀ ਜਿਹੜੀ ਚੁਕੰਨੀ ਜਿਹੜੀ ਇਹਨਾਂ ਦੀ ਏਜੰਸੀ ਹੈ ਇੰਟੈਲੀਜੈਂਸ ਏਜੰਸੀ FBI, ਉਹਨਾਂ ਨੇ ਵੀ ਆਪਣੇ ਕੰਨ ਖੜੇ ਕੀਤੇ, ਉਹਨਾਂ ਨੇ ਵੀ ਆਪਣੇ ਤੌਰ ਦੇ ਉੱਤੇ ਵਾਰਨਿੰਗਸ ਔਰ ਦੂਸਰਾ ਦਿੱਤਾ। ਲੇਕਿਨ ਅਸੀਂ ਇਹ ਦੇਖ ਰਹੇ ਸੀ ਕਿ ਵੀ ਇਹ ਗੱਲਬਾਤ ਅਜੇ ਤੱਕ ਸਿੱਖ ਹਲਕਿਆਂ 'ਚ ਹੈ, ਬਹੁਤ ਸਾਰਿਆਂ ਨੇ ਸੇਫਟੀ ਮੇਜਰਸ ਵੀ ਲਏ ਜਾਂ ਕੋਈ ਹੋਰ ਵੀ ਪ੍ਰਬੰਧ ਕੀਤੇ, ਲੇਕਿਨ ਸਾਨੂੰ ਇਹ ਸੀ ਵੀ ਇਸ ਇਸ਼ੂ ਨੂੰ ਅਜੇ ਤੱਕ ਅਮਰੀਕਾ 'ਚ ਪੋਲੀਟੀਕਲ ਲੈਵਲ ਦੇ ਉੱਤੇ ਕਿ ਵੀ ਜਿਹੜੇ ਸਿੱਖ ਐਕਟਿਵਿਸਟ ਔਰ ਰਿਲੀਜੀਅਸ ਹੋਣ, ਸੋਸ਼ਲ ਹੋਣ, ਪੋਲੀਟੀਕਲ ਹੋਣ, ਅਮਰੀਕਾ 'ਚ ਕੰਮ ਕਰਦੇ ਨੇ, ਉਹਨਾਂ ਦੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਪੋਲੀਟੀਕਲ ਲੈਵਲ ਦੇ ਉੱਤੇ ਕੋਈ ਆਵਾਜ਼ ਨਹੀਂ ਆਈ। ਔਰ ਜਦੋਂ ਤੱਕ ਇਹ ਇੱਕ ਇਸ਼ੂ ਨਹੀਂ ਬਣਦਾ, ਕਿਉਂਕਿ ਦੇਖੋ ਇਨ ਦਾ ਐਂਡ ਆਫ ਦਾ ਡੇ ਹਾਲਾਂਕਿ ਏਜੰਸੀਆਂ ਅਮਰੀਕਾ ਦੀਆਂ ਐਫੀਸ਼ੀਐਂਟ ਨੇ, ਉਹ ਆਪਣਾ ਕੰਮ ਕਰਦੀਆਂ ਨੇ ਔਰ ਬਰੀਫ ਵੀ ਕਰ ਰਹੀਆਂ ਨੇ ਸਿੱਖ ਐਕਟਿਵਿਸਟ ਨੂੰ, ਜੋ ਉਹਨਾਂ ਦੀ ਐਕਟੀਵਿਟੀ ਹੈ ਉਹ ਅੱਖ ਵੀ ਰੱਖ ਰਹੀਆਂ ਨੇ। ਔਰ ਹੁਣ ਲੇਟਲੀ ਤੁਸੀਂ ਦੇਖਿਆ ਹੋਵੇਗਾ ਵੀ ਜਿਹੜੇ ਬਹੁਤ ਸਾਰੇ ਹੇਟ ਮੈਸੇਜ ਕਿ ਜੀ ਹੁਣ ਤੇਰੀ ਵਾਰੀ ਤੇ ਹੁਣ ਫਲਾਣਾ ਤੇ ਢਿਮਕਾ, ਉਹਨਾਂ ਦੀ ਗਿਣਤੀ ਘਟ ਗਈ ਹੈ ਸਡਨਲੀ, ਕਿਉਂਕਿ ਇਹ ਉਹਨਾਂ ਨੇ ਸਾਰੇ ਹੀ ਜਿਹੜੇ ਇਸ ਕਿਸਮ ਦੇ ਟਵਿੱਟਰ ਹੈਂਡਲ ਨੇ ਜਿਹੜਾ ਈਮੇਲ ਤੋਂ ਓਰੀਜੀਨੇਟ ਹੁੰਦਾ ਜਾਂ ਦੂਜਾ, ਉਸ ਦੇ ਉੱਤੇ ਉਹ ਬੜਾ ਕਲੋਜ਼ਲੀ ਇਸ ਧਮਕੀ ਨੂੰ ਜੋ ਕਿ ਉਹਨਾਂ ਦੇ ਨਾਨ ਸਟੇਟ ਐਕਟਰ ਯੂਟਿਊਬਰਸ ਰਾਹੀਂ ਦਿੱਤੀ ਗਈ, ਇੱਥੋਂ ਦੀਆਂ ਏਜੰਸੀਆਂ ਨੇ ਸੀਰੀਅਸਲੀ ਲਿਆ। ਪਰ ਅੱਜ ਇਸ ਦੇ ਵਿੱਚ ਇੱਕ ਹੋਰ ਜਿਹੜਾ ਵਾਧਾ ਹੋਇਆ ਮੈਂ ਸਮਝਦਾ ਵੀ ਪੋਲੀਟੀਕਲੀ ਜਦੋਂ ਕੋਈ ਆਵਾਜ਼ ਉੱਠਦੀ ਹੈ। ਔਰ ਮਿਸਟਰ ਟ੍ਰੈਂਟ ਫਰੈਂਕਸ ਜਦੋਂ ਅਜੇ ਕਾਂਗਰੈਸ਼ਨਲ ਸਿੱਖ ਕਾਕਸ ਨਹੀਂ ਸੀ ਬਣੀ, ਮੁੱਢਲੇ ਦਿਨਾਂ ਦੇ ਵਿੱਚ USCIRF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 1997-98 ਦੇ ਦੌਰ 'ਚ ਹੋਂਦ 'ਚ ਆਇਆ ਸੀ। 3-4 ਕਾਂਗਰਸਮੈਨ ਜਿਨ੍ਹਾਂ ਦੇ ਨਾਲ ਸਾਨੂੰ ਕੰਮ ਕਰਨ ਦਾ ਜਾਂ ਮਿਲਣ ਦਾ ਵੀ ਮੌਕਾ ਮਿਲਿਆ, ਕਿਉਂਕਿ ਇੱਕ ਪੈਨਲ ਡਿਸਕਸ਼ਨ ਪੈਸ਼ਨ ਫਾਰ ਟਰੂਥ ਮੈਂ ਅਕਸਰ ਜਾਂਦਾ ਸੀ ਤੇ ਉਹਦੇ 'ਚ ਇੱਕ ਜਿਹੜਾ ਬੈਪਟਿਸਟ ਚਰਚ ਨਾਲ ਸੰਬੰਧਿਤ ਸੀ, ਸਾਊਦਰਨ ਬੈਪਟਿਸਟ ਚਰਚ ਨਾਲ ਇੱਕ ਐਕਟਿਵਿਸਟ ਆਉਂਦਾ ਹੁੰਦਾ ਸੀ ਔਰ ਉਹਨੂੰ ਜਦੋਂ ਅਸੀਂ ਪੰਜਾਬ ਬਾਰੇ ਜਾਂ ਸਿੱਖਾਂ ਨਾਲ ਹੋ ਰਹੀ ਜ਼ਿਆਦਤੀਆਂ ਦੀ ਗੱਲ ਦੱਸੀ ਜਾਂ ਦੂਜੀ, ਤਾਂ ਉਹਨੇ ਕਿਹਾ ਕਿ ਵੀ ਅਸੀਂ ਉਹ ਕ੍ਰਿਸਚਨ ਸੀ, ਬੜਾ ਡਿਵਾਊਟ ਔਰ ਲੌਬੀ ਵੀ ਕਰਦਾ ਸੀ, ਤਾਂ ਉਹਨੇ ਕਿਹਾ ਜੀ ਅਸੀਂ ਜਿਹੜਾ ਇੱਕ ਕਲੋਜ਼ ਸਾਡਾ 3-4 ਕਾਂਗਰਸਮੈਨਾਂ ਦਾ ਗਰੁੱਪ ਹੈਗਾ ਜਿਹੜੇ ਸਾਡੇ ਹਮਾਇਤ ਕਰਦੇ ਨੇ ਔਰ ਜਿੱਥੇ ਵੀ ਧਾਰਮਿਕ, ਉਹਨਾਂ ਨੇ ਕਿਹਾ ਜੀ ਉਹਨਾਂ ਦਾ ਮਾਈਂਡਸੈਟ ਧਾਰਮਿਕ ਹੈ ਔਰ ਰਿਲੀਜੀਅਸ ਫਰੀडम ਨੂੰ ਜਿੱਥੇ ਵੀ ਕਿਤੇ ਹਾਰਮ ਹੁੰਦਾ ਉਹਦੀ ਗੱਲ ਕਰਦੇ ਨੇ, ਈਸਾਈਅਤ ਪ੍ਰਤੀ ਉਹ ਸਮਰਪਿਤ ਨੇ, ਪਰ ਜੇ ਤੁਸੀਂ ਵੀ ਉਹਨਾਂ ਨੂੰ ਮਿਲੋ ਤੇ ਉਹ ਤੁਹਾਡੀ ਗੱਲ ਨੂੰ ਵੀ ਭਾਰਤ ਦੇ ਹਵਾਲੇ ਨਾਲ ਜੋ ਚੱਲ ਰਿਹਾ ਉੱਥੇ ਈਸਾਈਆਂ ਨਾਲ ਤਾਂ ਚੱਲ ਹੀ ਰਿਹਾ। ਜਦੋਂ ਕੋ ਸਾਰਾ ਉੜੀਸਾ ਦਾ ਜੋ ਕੰਧਮਾਲ ਔਰ ਦੂਜੇ 'ਚ ਹੋਇਆ ਸੀ ਔਰ ਉਸ ਤੋਂ ਪਹਿਲਾਂ ਇਹਨਾਂ ਦੇ ਉੜੀਸਾ 'ਚ ਹੀ ਬਜਰੰਗ ਦਲ ਦੇ ਨੇ ਜਿਵੇਂ ਆਸਟ੍ਰੇਲੀਅਨ ਡਾਕਟਰ ਗ੍ਰੈਮ ਸਟੇਨ ਔਰ ਉਹਦੇ 2 ਮੁੰਡਿਆਂ ਨੂੰ ਜਿਉਂਦੇ ਸਾੜਿਆ ਸੀ, ਇਹ ਸਾਰਾ ਉਹ ਦੌਰ ਸੀ। ਸੋ ਚਲੋ ਅਸੀਂ ਮਿਲੇ ਵੀ ਔਰ ਬਾਅਦ ਦੇ ਵਿੱਚ ਜਿਹੜੀਆਂ ਵੀ ਉਹਨਾਂ ਦੀਆਂ ਸਟੇਟਮੈਂਟਸ, ਇੱਕ ਅੱਧੀ ਹੀਅਰਿੰਗ ਕੈਪੀਟਲ ਹਿੱਲ ਦੇ ਉੱਤੇ ਉਹਨਾਂ ਨੇ ਕਰਵਾਈ ਵੀ, ਜਿਹਦੇ 'ਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਸੋ ਮੈਂ ਜਦੋਂ ਅੱਜ, ਕਿਉਂਕਿ ਫਿਰ ਇਹ ਕਾਂਗਰਸਮੈਨ ਨਹੀਂ ਸੀ ਟ੍ਰੈਂਟ ਫਰੈਂਕਸ ਆਪਣੀ, ਕਿਉਂਕਿ ਇੱਥੇ ਵੀ ਆਪੋ ਆਪਣੀ ਦੁਨੀਆ ਸ਼ੁਰੂ ਹੋ ਜਾਂਦੀ ਹੈ, ਪਰ ਅੱਜ ਜਦੋਂ ਮੈਂ ਟ੍ਰੈਂਟ ਫਰੈਂਕਸ ਦਾ ਨਾਂ ਔਰ ਖ਼ਾਸ ਤੌਰ 'ਤੇ ਸਤਲੁਜ TV ਰਾਹੀਂ ਇਸ ਤੋਂ ਪਹਿਲਾਂ ਆਇਆ, ਫਿਰ ਮੈਂ ਦੇਖਿਆ ਵੀ ਸਾਡੇ ਵੈਬਸਾਈਟ ਨੇ ਵੀ ਉਹਨਾਂ ਦੀ 2-2.5 ਮਿੰਟ ਦੀ ਸਟੇਟਮੈਂਟ ਜਿਹੜੀ ਹੈ ਉਸ ਨੂੰ ਅਪਲੋਡ ਕੀਤਾ। ਹੁਣ ਟ੍ਰੈਂਟ ਫਰੈਂਕਸ ਜਦੋਂ US ਕਾਂਗਰਸਮੈਨ ਸੀ, ਭਾਰਤ ਵਿੱਚ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਸੀ, ਜਿਵੇਂ ਮੈਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ, ਅਕਸਰ ਅਸੀਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨਸ ਦਿੰਦੇ ਵੀ ਰਹੇ ਔਰ ਉਹ ਕਾਂਗਰਸ 'ਚ ਹੁੰਦੇ ਆ, ਉਹ ਚੇਅਰਮੈਨ ਸੀ ਰਿਲੀਜੀਅਸ ਫਰੀडम ਕਾਕਸ ਆਫ ਯੂਨਾਈਟਿਡ ਸਟੇਟਸ ਕਾਂਗਰਸ, ਇਸ ਦੇ ਚੇਅਰਮੈਨ ਵੀ ਸੀ। ਔਰ ਉਹਨਾਂ ਰਿਪੋਰਟਾਂ 'ਚ ਈਸਾਈਆਂ ਨਾਲ ਹਾਲਾਂ ਪ੍ਰਮੁਖਤਾ ਦੇ ਉੱਤੇ ਉਹਨਾਂ ਦਾ ਫੋਕਸ ਈਸਾਈਅਤ ਹੀ ਹੁੰਦਾ ਹੈ ਔਰ ਇਹ ਸਾਰੇ ਗਰੁੱਪ ਇਹਦੇ ਲਈ ਬਣੇ ਨੇ, ਪਰ ਕਿਉਂਕਿ ਵਿਦਨ ਇੰਡੀਆ ਜੋ ਈਸਾਈਆਂ, ਮੁਸਲਮਾਨਾਂ, ਸਿੱਖ ਵੀ ਜਿਹੜੇ ਨੇ ਇਹਨਾਂ ਦੀ ਉਸ ਲਿਸਟ ਦੇ ਵਿੱਚ ਉਦੋਂ ਤੋਂ ਆਣੇ ਸ਼ੁਰੂ ਹੋਏ ਔਰ ਹੁਣ ਉਹਨਾਂ ਨੇ ਇਹ ਜੋ ਕੁਝ ਚੱਲ ਰਿਹਾ, ਮੈਂ ਸਮਝਦਾ ਵੀ ਇਹ ਪਹਿਲੀ ਸਟਰੋਂਗ ਪੋਲੀਟੀਕਲ ਸਟੇਟਮੈਂਟ ਹੈ। ਇਹ ਆਉਣ ਵਾਲੇ ਦਿਨਾਂ ਜਿਹੜੇ ਸਿਟਿੰਗ ਕਾਂਗਰਸਮੈਨ ਨੇ ਜਿਹੜੇ ਸਿੱਖਾਂ ਦੇ ਨਾਲ ਕਲੋਜ਼ਲੀ ਕੰਮ ਕਰਦੇ ਨੇ
ਉਹਨਾਂ ਰਾਹੀਂ ਵੀ ਇਸ ਕਿਸਮ ਦੀ ਗੱਲ ਨੂੰ ਅੱਗੇ ਤੋਰਿਆ ਜਾਣਾ ਚਾਹੀਦਾ। ਪਰ ਇਸ ਤੋਂ ਪਹਿਲਾਂ ਕਿ ਮੈਂ ਕਾਮੈਂਟ ਕਰਾਂ ਕਿ ਭਾਈ ਮਿਸਟਰ ਟ੍ਰੈਂਟ ਫਰੈਂਕਸ ਨੇ, ਨਾ ਵੀ ਫਰੈਂਕਸ ਹੈ, ਕਿਵੇਂ ਫਰੈਂਕਲੀ ਗੱਲ ਕੀਤੀ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨਾਂ ਦੀ 2-2.5 ਮਿੰਟ ਦੀ ਇੱਕ ਅੱਧਾ ਰਿਪੀਟ ਵੀ ਹੈ ਵਿੱਚ, ਉਸ ਸਟੇਟਮੈਂਟ ਨੂੰ ਜ਼ਰਾ ਚਲਾ ਦੇਣ, ਫਿਰ ਅਸੀਂ ਪੰਜਾਬੀ ਦੇ ਵਿੱਚ ਵੀ ਗੱਲ ਕਰਦੇ। People like me would be very alert to any assassination or unexplained killings of Sikhs or other religious minorities in America or anywhere. And I can only assure you in the strongest possible terms, if those things would ever occur here in this country, we will leave no stone unturned to seek out and expose and bring to justice any individual or group or government that would stoop to assassinating religious and political dissidents living in the United States for their own political ends. And I can't say this in strong enough terms. I mean, I would hope that the Indian government would never be unwise enough to surreptitiously or be behind any killings of religious dissidents in other countries. But if that should ever happen in America, we will run it to ground, and we will make sure that we expose those that are the perpetrators. And this is crossing a line that can't be crossed. I hope they would not be that unwise in their own thinking, because it is a profound concern to us, and it would awaken America in a very big way. It certainly would awaken freedom in America. People like me would be very alert to any assassination or unexplained killings of Sikhs or other religious minorities in America or anywhere. And I can only assure you in the strongest possible terms, if those things would ever occur here in this country, we will leave no stone unturned to seek out and expose and bring to justice any individual or group or government that would stoop to assassinating religious and political dissidents living in the United States for their own political ends. And I can't say this in strong enough terms. I mean, I would hope that the Indian government would never be unwise enough to surreptitiously or be behind any killings of religious dissidents in other countries. But if that should ever happen in America, we will run it to ground, and we will make sure that we expose those that are the perpetrators. And this is crossing a line that can't be crossed. I hope they would not be that unwise in their own thinking, because it is a profound concern to us, and it would awaken America in a very big way. It certainly would awaken freedom in America. ਸੋ ਵੀਅਰਸ ਵੈਲਕਮ ਬੈਕ। ਸੋ ਇਹ ਸਨ ਟ੍ਰੈਂਟ ਫਰੈਂਕਸ, ਜਿਨ੍ਹਾਂ ਨੇ ਜਿਹੜਾ ਸਿੱਖਾਂ ਦੇ ਹਵਾਲੇ ਨਾਲ ਔਰ ਉਹਨਾਂ ਦੇ ਹੱਕ ਲਈ, ਉਹ ਜਿਹੜੇ ਕਿ ਜਿੱਦਾਂ ਕਿ ਉਹ ਕਹਿੰਦੇ ਨੇ ਕਿ ਜਿਹੜੀ ਅਮਰੀਕਾ ਦੀ ਧਰਤੀ ਦੇ ਉੱਤੇ ਜੇ ਸਿੱਖਾਂ ਦੇ ਨਾਲ ਕੋਈ ਵੀ ਹਿੰਸਾ ਹੋਏਗੀ ਤਾਂ ਅਮਰੀਕਾ ਹੈ ਉਹ ਭਾਰਤ ਨੂੰ ਖਿੱਚੇਗਾ, ਉਸ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਨੂੰ ਜਾਰੀ ਕਰਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਹੈ ਤੁਸੀਂ ਦੋ ਫਿਕਰਿਆਂ ਦੇ ਵਿੱਚ ਗੱਲ ਨਿਬੇੜ ਦਿੱਤੀ ਹੈ। ਹਾਂਜੀ, ਔਰ ਮੈਂ ਸਮਝਦਾ ਵੀ ਟ੍ਰੈਂਟ ਫਰੈਂਕਸ, ਕਿਉਂਕਿ ਜਿਵੇਂ ਰਿਪਬਲਿਕਨਸ ਦੇ ਵਿੱਚ ਵੀ ਇੱਕ ਕਲਾਸ ਹੁੰਦੀ ਹੈ ਜਿਹੜੀ ਜਿਨ੍ਹਾਂ ਨੂੰ ਭਾਵੇਂ ਇੱਥੇ ਨੱਟੀ ਮੰਨਿਆ ਜਾਂਦਾ ਹੈ, ਪਰ ਜਿਹੜੀ ਖੁੱਲ੍ਹ ਕੇ ਗੱਲ ਕਰਨ ਵਾਲੇ ਹੁੰਦੇ ਨੇ ਉਹ ਨੱਟੀ ਕਿਸਮ ਦੇ ਲੋਕ ਹੀ ਹੁੰਦੇ ਨੇ। ਬਹੁਤੇ ਜਿਹੜੇ ਆਪਣੇ ਆਪ ਨੂੰ ਐਕੈਡੈਮਿਕ ਜਾਂ ਬੈਲੈਂਸ ਰੱਖਣਾ ਚਾਹੁੰਦੇ ਹੁੰਦੇ ਨੇ, ਉਹਨਾਂ ਦਾ ਅੰਦਾਜ਼ ਤਾਂ ਇਹੀ ਹੁੰਦਾ ਹੈ ਕਿ ਜੀ ਗੁਰਬਚਨ ਸਿੰਘ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਗੱਲ ਗੁਰਬਖਸ਼ ਸਿੰਘ ਹੋਰਾਂ ਦੇ ਵੀ ਗਲਤ ਨਹੀਂ ਹੈ। ਉਹ ਫਿਰ ਕਹਿਣਗੇ ਜੀ ਦੇਖੋ ਜੀ ਤਾੜੀ ਜਿਹੜੀ ਹੈ ਨਾ ਇਹ 2 ਹੱਥਾਂ ਨਾਲ ਵੱਜਦੀ ਹੈ ਨਾ। ਉਹ ਅਗਲਾ ਕਹਿੰਦਾ ਨਹੀਂ ਜੀ ਤਾੜੀ ਤਾਂ ਠੀਕ ਹੈ 2 ਹੱਥਾਂ ਨਾਲ ਵੱਜਦੀ, ਚਪੇੜ ਇੱਕ ਹੱਥ ਨਾਲ ਵੱਜਦੀ ਨਹੀਂ। ਸੋ ਇੱਕ ਕਲਾਸ ਉਹ ਹੈ। ਸੋ ਇਹ ਨੇ ਟ੍ਰੈਂਟ ਫਰੈਂਕਸ ਜਿਹੜੇ ਕਲੀਅਰਲੀ ਬਿਲਕੁਲ ਉਹਨਾਂ ਨੇ ਜਿਸ ਕਿਸਮ ਦਾ ਅੰਦਾਜ਼ ਗੱਲ ਕੀਤੀ ਹੈ, ਕਿਉਂਕਿ ਇਹ ਉਸ ਸਾਰੇ ਭਾਰਤ ਦੇ ਉਸ ਐਟੀਚਿਊਡ ਤੋਂ RSS ਦੀ ਆਈਡੀਓਲੋਜੀ ਤੋਂ ਚੰਗੀ ਤਰ੍ਹਾਂ ਵਾਕਫ ਨੇ ਕਿ ਉਹਨਾਂ ਨੇ ਕਿਵੇਂ
ਕਿਸ ਲੈਵਲ ਦਾ ਜਿਹੜੀ ਆ ਬਾਰਬੈਰਿਟੀ ਆ ਇਹਨਾਂ ਦੇ ਵਿੱਚ ਕਿ ਉਹ ਯੰਗ 9-11 ਸਾਲ ਦੇ ਉਹਦੇ ਡਾਕਟਰ ਸਟੈਨ ਗ੍ਰੈਮ ਆਸਟ੍ਰੇਲੀਅਨ ਡਾਕਟਰ ਜਿਹੜਾ 25-30 ਸਾਲ ਤੋਂ ਲੈਪਰੋਸੀ ਦੇ ਪੇਸ਼ੈਂਟਸ ਕੰਮ ਕਰ ਰਿਹਾ ਸੀ, ਕਿਵੇਂ ਉਹਨਾਂ ਨੂੰ ਪਿਓ ਔਰ ਦੋਨਾਂ ਪੁੱਤਰਾਂ ਨੂੰ ਜਿਉਂਦੇ ਸਾੜ ਦਿੱਤਾ ਸੀ। ਉਹ ਇਹ ਜਿਸ ਅੰਦਾਜ਼ ਦੇ ਵਿੱਚ ਮਿਸਟਰ ਟ੍ਰੈਂਟ ਫਰੈਂਕਸ ਬੋਲ ਰਹੇ ਨੇ, ਇਹ ਕੋਈ ਓਵਰਨਾਈਟ ਡਿਵੈਲਪ ਨਹੀਂ ਹੋਇਆ। ਸਿੱਧੀ ਵਾਰਨਿੰਗ ਤੋਂ ਹੀ ਉਹਨਾਂ ਨੇ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਵਾਰਨ ਕਰਦੇ ਹਾਂ ਇੰਡੀਅਨ ਗਵਰਨਮੈਂਟ ਨੂੰ ਕਿ ਵੀ ਇਹ ਮਤ ਅਮਰੀਕਾ ਦੀ ਧਰਤੀ ਤੇ ਕਿਸੇ ਸਿੱਖ ਨੂੰ ਜਾਂ ਕੋਈ ਵੀ ਜਿਹੜਾ ਆਪਣੀ ਧਾਰਮਿਕ ਔਰ ਦੂਸਰੀ ਗੱਲ ਕਰਦਾ ਉਸ ਦੇ ਉੱਤੇ ਹਮਲਾ ਇਹ ਬਿਲਕੁਲ ਨਹੀਂ ਸਹਾਰਿਆ ਜਾਏਗਾ। ਔਰ ਉਹਨਾਂ ਟਰਮ ਯੂਜ਼ ਵੀ ਵਿਲ ਰਨ ਇਟ ਇਨਟੂ ਗਰਾਊਂਡ। ਰਨ ਇਟ ਕਿ ਫੜ ਕੇ ਅਸੀਂ ਤੁਹਾਡਾ ਨੱਕ ਰਗੜ ਕੇ ਜਿਹੜਾ ਨੱਕ ਨਾਲੋਂ ਲਾ ਦੇਵਾਂਗੇ ਤੁਹਾਡਾ ਜੇ ਕੋਈ ਇਸ ਕਿਸਮ ਦੀ ਹਰਕਤ ਕੀਤੀ। ਫਿਰ ਉਹਨਾਂ ਨੇ ਉਹਨੂੰ ਡੋਂਟ ਬੀ ਅਨਵਾਈਜ਼ ਕਿ ਵੀ ਇਸ ਕਿਸਮ ਦਾ ਨਾ ਕਰੋ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਛ ਐਸੇ ਮਰਹਲੇ ਹੁੰਦੇ ਨੇ ਕੌਮਾਂ ਦੀ ਤਾਰੀਖ ਦੇ ਵਿੱਚ ਜਿੱਥੇ ਜਦੋਂ ਕੋਈ ਤੁਹਾਡੇ ਨਾਲ ਆ ਕੇ ਖਲੋਂਦਾ ਉਹ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ। ਸੋ ਮਿਸਟਰ ਟ੍ਰੈਂਟ ਫਰੈਂਕਸ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਦੇ ਸਾਰੇ ਆਸਪੈਕਟਸ ਨਾਲ ਭਾਵੇਂ ਅਸੀਂ ਨਾ ਸਹਿਮਤ ਹੁੰਦੇ ਹੋਈਏ, ਪਰ ਅਮਰੀਕਨ ਸਿੱਖਾਂ ਦੀ ਤਹਿਰੀਕ ਦੇ ਵਿੱਚ ਇਸ ਗੱਲ ਲਈ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਕਿ ਉਹ ਪਹਿਲੀ ਪੋਲੀਟੀਕਲ ਆਵਾਜ਼ ਬਣੇ ਨੇ ਜਿਨ੍ਹਾਂ ਨੇ ਸਿੱਧੇ ਜਿਹੜਾ ਇੰਡੀਅਨ ਸਰਕਾਰ ਨੂੰ ਵੰਗਾਰਿਆ ਕਿ ਖਬਰਦਾਰ ਅਮਰੀਕਾ ਦੀ ਧਰਤੀ ਤੇ ਕੋਈ ਇਸ ਕਿਸਮ ਦੀ ਹਰਕਤ ਜੋ ਤੁਸੀਂ ਕੈਨੇਡਾ, UK ਜਾਂ ਪਾਕਿਸਤਾਨ 'ਚ ਕੀਤੀ ਹੈ, ਜੇ ਤੁਸੀਂ ਕਰਨ ਦੀ ਜੁਰਤ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।